ਯੂਐਸ ਅਟਾਰਨੀ ਉਹਨਾਂ ਨੇ ਜਿਹੜੇ ਪੈਮ ਬੌਂਡੀ ਉਹਨਾਂ ਨੇ ਜਾਣਕਾਰੀ ਦਿੱਤੀ ਆ 4 ਜਾਣਿਆਂ ਦੇ ਉੱਤੇ ਹੁਣ ਕ੍ਰਿਮੀਨਲ ਜਿਹੜੇ ਚਾਰजेस ਆ ਉਹ ਲਾਏ ਗਏ ਆ। ਕਹਿੰਦੇ ਵੀ ਇੱਕ ਟੈਰਰ ਪਲਾਟ ਬਣਾਇਆ ਜਾ ਰਿਹਾ ਸੀ ਐਲਏ ਦੇ ਉਸਦੇ ਇਰਦ-ਗਿਰਦ ਇਲਾਕਿਆਂ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਹਮਲੇ ਕਰਨ ਦੇ ਲਈ। ਇੱਥੋਂ ਤੱਕ ਵੀ ਇਹ ਵੀ ਜਿਹੜਾ ਉਹ ਮੰਨਿਆ ਜਾ ਰਿਹਾ ਵੀ ਬੰਬ ਤੱਕ ਵੀ ਉਹਨਾਂ ਨੇ ਬਣਾਉਣ ਦੀ ਕੋਸ਼ਿਸ਼ ਜਿਹੜੀ ਉੱਥੇ ਕੀਤੀ ਸੀ, ਜਾਂ ਬੌਂਬ ਪਲਾਟ ਜਿਹੜੇ ਟਾਰਗੇਟ ਕਰ ਰਹੇ ਸੀਗੇ ਕਈ ਥਾਵਾਂ ਨੂੰ, ਜਿਨ੍ਹਾਂ ਵਿੱਚ ਕਹਿੰਦੇ ਵੀ ਇਮੀਗ੍ਰੇਸ਼ਨ ਏਜੰਟਸ ਤੇ ਵਹੀਕਲਸ ਵੀ ਇਹਨਾਂ ਦਾ ਨਿਸ਼ਾਨਾ ਹੋ ਸਕਦਾ ਸੀ। ਔਰੰਜ ਅਤੇ ਐਲਏ ਕਾਉਂਟੀ ਦੇ ਵਿੱਚ ਅਟਾਰਨੀ ਜਨਰਲ ਜਿਹੜੇ ਪੈਮ ਬੌਂਡੀ ਆ ਉਹਨਾਂ ਨੇ ਅੱਜ ਇਸ ਬਾਬਤ ਜਾਣਕਾਰੀ ਦਿੱਤੀ ਆ। ਟਰਟਲ ਆਈਲੈਂਡ ਲਿਬਰੇਸ਼ਨ ਫਰੰਟ ਇੱਕ ਫਾਰ ਲੈਫਟ ਪ੍ਰੋ ਪੈਲਸਟੀਨ ਐਂਟੀ ਗਵਰਨਮੈਂਟ ਐਂਟੀ ਕੈਪੀਟਲਿਸਟ ਗਰੁੱਪ, ਇਹਨਾਂ ਨੇ ਇਸ ਤਰੀਕੇ ਦੇ ਨਾਲ ਐਕਸਪਲੇਨ ਕੀਤਾ ਪੈਮ ਬੌਂਡੀ ਹੁਣਾਂ ਨੇ ਇਸ ਦੇ ਬਾਰੇ। ਕਹਿੰਦੇ ਵੀ ਇਹ ਪ੍ਰਿਪੇਅਰ ਕਰ ਰਹੇ ਸੀ ਕੰਡਕਟ ਕਰਨ ਦੇ ਲਈ ਸੀਰੀਜ਼ ਆਫ ਬੌਮਿੰਗ ਅਗੇਂਸਟ ਮਲਟੀਪਲ ਟਾਰਗੇਟਸ ਇਨ ਕੈਲੀਫੋਰਨੀਆ ਬਿਗਨਿੰਗ ਔਨ ਨਿਊ ਈਅਰ ਈਵ। ਕਹਿੰਦੇ ਵੀ ਇਸ ਗਰੁੱਪ ਨੇ ਇਹ ਵੀ ਪਲਾਨ ਕੀਤਾ ਸੀ ਆਈਸ ਦੇ ਏਜੰਟਸ ਅਤੇ ਵਹੀਕਲਸ ਨੂੰ ਟਾਰਗੇਟ ਕਰਨ ਦੇ ਲਈ। ਬੌਮਿੰਗ ਪਲਾਟ ਜਿਹੜਾ ਕਹਿੰਦੇ ਵੀ ਇਹਨਾਂ ਨੇ ਇਹ ਜਾਣਕਾਰੀ ਦਿੱਤੀ ਹੈ ਵੀ ਇਸ ਦੇ ਜ਼ਰੀਏ ਐਕਸਪਲੋਸਿਵ ਡਿਵਾਈਸਿਸ ਉਹਨਾਂ ਨੂੰ ਪਲਾਂਟ ਕਰਨਾ ਸੀ 5 ਥਾਵਾਂ ਦੇ ਉੱਤੇ। ਇਹ ਤਾਂ ਬਿਲਕੁਲ ਐ ਜਿੱਦਾਂ ਜੋ ਸਿੰਘ ਜੀ ਮੂਵੀ ਦਾ ਪਲਾਟ ਨਹੀਂ ਹੁੰਦਾ, ਉਸ ਹਿਸਾਬ ਦੇ ਨਾਲ ਇਹ ਕੋਈ ਫਰੰਟ ਜਿਹੜਾ ਇਸ ਹਿਸਾਬ ਦੇ ਨਾਲ ਸੋਚੀ ਬੈਠਾ ਸੀਗਾ ਵੀ 5 ਥਾਵਾਂ ਦੇ ਉੱਤੇ ਇਹਨਾਂ ਨੇ ਲੋਕੇਸ਼ਨਾਂ ਦੇ ਉੱਤੇ ਟਾਰਗੇਟ ਜਿਹੜਾ ਉਹ ਕਰਨਾ ਆ। 2 ਯੂਐਸ ਦੀਆਂ ਜਿਹੜੀਆਂ ਕੰਪਨੀਆਂ ਨਿਊ ਈਅਰ ਈਵ ਦੇ ਉੱਤੇ ਐਲਏ ਇਲਾਕੇ ਦੇ ਵਿੱਚ। ਸੋ ਕਹਿੰਦੇ ਵੀ ਇਹ ਡਿਫੈਂਡੈਂਟ ਦੇ ਬਾਰੇ ਜਿਹੜਾ ਹੁਣ ਦੱਸਿਆ ਗਿਆ ਆਡਰੀ ਐਲੀਨ ਕੈਰਲ 30 ਸਾਲਾ, ਜ਼ੈਕਰੀ ਐਰਨ ਪੇਜ 32 ਸਾਲਾ, ਡੈਂਟੇ ਗੈਫੀਲਡ 24 ਸਾਲਾ ਤੇ ਟੀਨਾ ਲਾਈ 41 ਸਾਲਾ। ਕਹਿੰਦੇ ਵੀ ਇਹ ਹੁਣ ਜਿਹੜੇ ਸਵਰਨ ਸਟੇਟਮੈਂਟ ਆਈ ਹੈ ਇਸ ਸਪੋਰਟ ਦੀ ਕੰਪਲੇਂਟ ਦੇ ਹੱਕ ਦੇ ਵਿੱਚ। ਕੈਰਲ ਨੇ ਕਹਿੰਦੇ ਵੀ 8 ਪੇਜ ਦਾ ਹੈਂਡ ਰਿਟਨ ਡਾਕੂਮੈਂਟ ਇੱਕ ਕੌਨਫੀਡੈਂਸ਼ੀਅਲ ਸੋਰਸ ਨੂੰ ਜਿਹੜਾ ਦਿੱਤਾ ਸੀ, ਪੇ ਕੀਤਾ ਸੀਗਾ ਆਪਰੇਸ਼ਨ ਮਿਡਨਾਈਟ ਸਨ, ਤੇ ਇਸ ਦੇ ਵਿੱਚ ਬੌਂਬ ਪਲਾਟ ਨੂੰ ਉਹਨਾਂ ਨੇ ਡਿਸਕ੍ਰਾਈਬ ਕੀਤਾ ਸੀਗਾ। ਸੋ ਕਹਿੰਦੇ ਵੀ ਮੁਹਾਵੇ ਡੈਜ਼ਰਟ ਦੇ ਵਿੱਚ ਇਹਨਾਂ ਨੇ 12 ਦਸੰਬਰ ਨੂੰ ਜੋ ਬੀਤੇ ਦਿਨ ਲੰਘਿਆ ਆ ਉਹਦੇ ਵਿੱਚ ਕੰਸਟਰਕਟ ਤੇ ਡੈਟੋਨੇਟ ਕਰਕੇ ਐਕਸਪਲੋਸਿਵ ਡਿਵਾਈਸ 12 ਤਰੀਕ ਨੂੰ ਉਹਨਾਂ ਨੇ ਇੱਕ ਰਿਮੋਟ ਲੋਕੇਸ਼ਨ ਦੇ ਵਿੱਚ ਜਾ ਕੇ ਉਸ ਨੂੰ ਟਰਾਈ ਵੀ ਕੀਤਾ ਆ, ਚਲਾ ਕੇ ਜਿਹੜਾ ਉਹ ਦੇਖਿਆ ਹੈ। ਸੋ ਟਰਟਲ ਆਈਲੈਂਡ ਲਿਬਰੇਸ਼ਨ ਫਰੰਟ ਐਲਏ ਚੈਪਟਰ ਸੋਸ਼ਲ ਮੀਡੀਆ ਦੇ ਪੇਜ ਉਹਨਾਂ ਦਾ ਇਸ ਤਰੀਕੇ ਦੇ ਨਾਲ ਬਣਿਆ ਆ, ਤੇ ਕਹਿੰਦੇ ਵੀ ਉਹਨਾਂ ਨੇ ਉਹਦੇ ਵਿੱਚ ਲਿਖਿਆ ਲਿਬਰੇਸ਼ਨ ਥਰੂ ਡੀਕੋਲੋਨਾਈਜੇਸ਼ਨ ਟ੍ਰਾਈਬਲ ਸੋਵਰਨਿਟੀ। ਕਹਿੰਦੇ ਵੀ ਇਹ ਇੱਕ ਐਂਟੀ ਕੈਪੀਟਲਿਸਟ ਐਂਟੀ ਗਵਰਨਮੈਂਟ ਮੂਵਮੈਂਟ ਦੇ ਤੌਰ ਦੇ ਉੱਤੇ ਆਪਣੇ ਆਪ ਨੂੰ ਦੱਸ ਰਹੇ ਆ। ਕੰਪਲੇਂਟ ਦੇ ਵਿੱਚ ਇਹ ਵੀ ਦੱਸਿਆ ਵੀ ਇਹ ਜਿਹੜੇ ਚਾਰੇ ਡਿਫੈਂਡੈਂਟ ਆ ਇੱਕ ਸਿਗਨਲ ਦਾ ਗਰੁੱਪ ਆ ਆਰਡਰ ਆਫ ਬਲੈਕ ਲੋਟਸ, ਉਹਦੇ ਵਿੱਚ ਵੀ ਇਹ ਜਿਹੜੇ ਸ਼ਾਮਲ ਸੀਗੇ। ਸੋ ਐਲਏ ਦੇ ਇਲਾਕੇ ਦੇ ਵਿੱਚ ਨਵੇਂ ਸਾਲ ਦੇ ਨਜ਼ਦੀਕ ਇਸ ਗਰੁੱਪ ਦੇ ਦੁਆਰਾ 5 ਬੰਬ ਧਮਾਕੇ ਕਰਨ ਦੀ ਜਿਹੜੇ ਪਲਾਨ ਬਣਾਏ ਜਾ ਰਹੇ ਸੀ, ਪਰ ਸਮਾਂ ਰਹਿੰਦੇ ਹੋਏ ਹੀ ਯੂਐਸ ਦੇ ਅਧਿਕਾਰੀਆਂ ਨੇ, ਯੂਐਸ ਅਟਾਰਨੀ ਜਨਰਲ ਹੋਣਾ ਨੇ ਜਿਹੜਾ ਦੱਸਿਆ ਆ ਵੀ FBI ਦੀ ਮਦਦ ਦੇ ਨਾਲ, ਲੋਕਲ ਲਾ ਐਨਫੋਰਸਮੈਂਟ ਦੀ ਮਦਦ ਦੇ ਨਾਲ ਇਸ ਬੌਮਿੰਗ ਪਲਾਟ ਨੂੰ ਜਿਹੜਾ ਆ ਉਹ ਪਹਿਲਾਂ ਹੀ ਪਰਦਾਫਾਸ਼ ਉਸ ਦਾ ਕਰ ਦਿੱਤਾ ਗਿਆ, ਤੇ ਇਸ ਦੇ ਨਾਲ ਜੁੜੇ ਹੋਏ ਲੋਕਾਂ ਨੂੰ 4 ਜਣਿਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈਗਾ। ਸੋ ਤੁਸੀਂ ਦੇਖ ਲਓ ਹਰਜੋਤ ਸਿੰਘ ਜੀ ਕੀ ਕੁਝ ਚੱਲ ਰਿਹਾ, ਦੁਨੀਆ ਕਿੱਧਰ ਦੀ ਕਿੱਧਰ ਤੱਕ ਦਿਮਾਗ ਖਰਾਬ ਜਿਹੜਾ ਲੋਕਾਂ ਦਾ ਹੋਇਆ ਬੈਠਾ।